अस्सलाम वालेकुम जी। उम्मीद करना कि सारे ठीक हो दे। अच्छा जी, इसके दा दूसरा पार्ट और बाकी जी हर वीडियो ਵਿੱਚ ਹੀ ਸਟਾਰਟ ਵਿੱਚ ਉਹੀ ਗੱਲਾਂ ਰਿਪੀਟ ਮੈਂ ਕਰਨਾ ਤੇ ਰਿਪੀਟ ਇਸ ਤੋਂ ਕਰਨਾ ਕਿ ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਵਾਸਤੇ ਆਸਾਨੀ ਹੋ ਜਾਵੇ, ਉਹਨਾਂ ਨੂੰ ਕੁਝ ਚੀਜ਼ਾਂ ਦਾ ਪਤਾ ਲੱਗ ਜਾਵੇ। ਬਾਕੀ ਕੋਈ ਹੋਰ ਚੀਜ਼ ਮੈਂ ਇਤਨੀ ਇਸ ਤੋਂ ਨਹੀਂ ਦੱਸਦਾ ਕਿਉਂਕਿ ਮੈਂ ਕੋਰਸ ਵਿੱਚ ਤਕਰੀਬਨ ਜਿਤਨਾ ਮੈਨੂੰ ਪਤਾ ਸੀ ਜਾਂ ਮੈਂ ਜਿਤਨਾ ਦੱਸ ਸਕਦਾ ਸੀ ਉਹ ਮੈਂ ਸਾਰਾ ਕੁਝ ਦੱਸਿਆ। ਤੇ ਨਵੇਂ ਸਟੂਡੈਂਟ ਵਾਸਤੇ ਹਰ ਵੀਡੀਓ 'ਚ ਇਸ ਤੋਂ ਗੱਲ ਕਰਨਾ ਕਿ ਹੋ ਸਕਦਾ ਕੋਈ ਸਟੂਡੈਂਟ ਇਹ ਮੇਰੀ ਵੀਡੀਓ ਪਹਿਲੀ ਦਫਾ ਦੇਖ ਰਿਹਾ ਹੋਵੇ ਤੇ ਉਹਨੂੰ ਮੈਂ ਇਹ ਚੀਜ਼ਾਂ ਦੱਸ ਦੇਵਾਂ ਕਿ ਇਹ ਚੀਜ਼ਾਂ ਤੁਹਾਡੇ ਨਾਲ ਹੋ ਸਕਦੀਆਂ ਨੇ ਜਾਂ ਇਹ ਕੋਈ ਤੁਹਾਨੂੰ ਇੱਥੋਂ ਮਿਲ ਜਾਏਗਾ। ਠੀਕ ਹੈ। ਤੇ ਨਵੇਂ ਸਟੂਡੈਂਟ ਜਦੋਂ ਸਟਾਰਟ ਕਰਦੇ ਹੋ 2-4 ਦਿਨ ਜਾਂ ਹਫਤਾ ਕਹਿ ਲਓ ਸਮਝ ਨਹੀਂ ਆਉਂਦੀ। ਲਾਜ਼ਮੀ ਨਹੀਂ ਕਿ ਸਾਰਿਆਂ ਦੀ ਨਹੀਂ ਆਉਣੀ, ਲੇਕਿਨ ਹਰ ਬੰਦੇ ਦਾ ਇੱਕ ਆਪਣਾ ਹਿਸਾਬ ਹੁੰਦਾ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਹਫਤਾ ਵੀ ਲੱਗ ਸਕਦਾ ਹੈ ਕਿ ਤੁਹਾਨੂੰ ਸਮਝ ਨਾ ਆਵੇ। ਠੀਕ ਹੈ, ਇਹ ਚੀਜ਼ ਨਾਰਮਲ ਹੈ। ਇਹਦਾ ਜ਼ਬਾਨ ਦੇ ਨਾਲ ਚਲੋ ਤਲਕ ਤੇ ਆਵੇ, ਲੇਕਿਨ ਇਤਨਾ ਤਲਕ ਵੀ ਕੋਈ ਨਹੀਂ। ਸਿਰਫ ਜ਼ਿਆਦਾ ਤਲਕ ਉਦੋਂ ਤੱਕ ਜਦੋਂ ਤੁਸੀਂ ਸਟਾਰਟ ਕਰਨਾ ਹੈ। ਅਗਰ ਇੱਕ ਬੰਦੇ ਨੂੰ ਜ਼ਬਾਨ ਆਉਂਦੀ ਹੈ ਤੇ ਉਹਨੂੰ ਆਸਾਨੀ ਹੋ ਜਾਏਗੀ ਇਹ ਪੜ੍ਹਨੇ ਵਿੱਚ ਜਾਂ ਕਰਨੇ ਵਿੱਚ, ਉਹਨੂੰ ਪਹਿਲੇ ਦਿਨ ਤੋਂ ਜਾਂ ਦੂਸਰੇ ਦਿਨ ਤੋਂ ਸਮਝ ਆਉਣੀ ਸ਼ੁਰੂ ਹੋ ਜਾਏਗੀ। ਠੀਕ ਹੈ। ਅਗਰ ਇੱਕ ਬੰਦਾ ਉਹਨੂੰ ਜ਼ਬਾਨ ਨਹੀਂ ਆਉਂਦੀ ਬਿਲਕੁਲ ਜ਼ੀਰੋ, ਜਿਸ ਤਰ੍ਹਾਂ ਨਵੇਂ ਬੰਦੇ ਹੁੰਦੇ ਨੇ ਤੇ ਉਹਨੂੰ ਹਫਤਾ 10 ਦਿਨ ਲੱਗ ਜਾਂਦੇ ਨੇ ਚੀਜ਼ਾਂ ਨੂੰ ਸਮਝਣੇ ਵਿੱਚ। ਠੀਕ ਹੈ, ਤੇ ਇਹ ਚੀਜ਼ ਨਾਰਮਲ ਹੈ, ਪਰੇਸ਼ਾਨ ਨਹੀਂ ਹੋਣਾ ਇਸ ਚੀਜ਼ ਤੋਂ। ਇਹ ਜ਼ਬਾਨ ਸਿੱਖਣੇ ਦੇ ਨਾਲੋਂ ਲਾਇਸੈਂਸ ਕਰਨਾ ਆਸਾਨ ਹੈ। ਆਸਾਨ ਇਸ ਤਰ੍ਹਾਂ ਹੈ ਕਿਉਂਕਿ ਇਹ ਉਹ ਹੀ ਗੱਲਾਂ ਨੇ ਜਿਹੜੀਆਂ ਬਾਰ-ਬਾਰ ਰਿਪੀਟ ਹੋ ਕੇ ਆਉਂਦੀਆਂ ਰਹਿੰਦੀਆਂ ਨੇ। ਉਹੀ ਚੀਜ਼ ਹੈ ਬਾਰ-ਬਾਰ, ਕਿਉਂਕਿ ਜ਼ਬਾਨ ਤੁਸੀਂ ਨਵੇਂ ਲਫ਼ਜ਼ ਸਿੱਖਣੇ ਨੇ ਤੇ ਇਹ ਜਿਹੜਾ ਵੀ ਉਹੀ ਚੀਜ਼ਾਂ ਬਾਰ-ਬਾਰ ਰਿਪੀਟ ਹੋ ਕੇ ਕਦੀ ਅੱਗੇ ਕਰਦਾ ਕਦੀ ਪਿੱਛੇ ਕਰਦਾ, ਬਸ ਇਹੀ ਚੀਜ਼ ਹੈ। ਤੇ ਇਸ ਵਾਸਤੇ ਪਹਿਲਾ ਚੈਪਟਰ ਜਦੋਂ ਤੁਹਾਡਾ ਕਲੀਅਰ ਹੋ ਗਿਆ ਤੇ ਸਮਝੋ ਤੁਹਾਡੇ 10-12 ਚੈਪਟਰ ਕਾਫੀ ਹੱਦ ਤੱਕ ਉਹ ਜਿਹੜੇ ਤੁਹਾਨੂੰ ਨੇ ਸਮਝ ਆ ਜਾਂਦੀ। ਠੀਕ ਹੈ। ਤੇ ਚਲੋ ਜੀ 16 ਨੰਬਰ ਸਵਾਲ ਵੇਖਨੇ ਆ। La patente di guida di categoria B, ਕਹਿੰਦੇ ਜਿਹੜਾ B ਕੈਟੇਗਰੀ ਦਾ ਲਾਇਸੈਂਸ ਹੈ, salvo diversa limitazione riportata, ਅਗਰ ਕੋਈ ਲਿਮਟ ਨਹੀਂ ਦੱਸੀ ਗਈ sul documento stesso, ਉਹਦੇ ਡਾਕੂਮੈਂਟ ਦੇ ਉੱਤੇ। ਮਤਲਬ ਜਿਹੜਾ ਬੰਦਾ ਲਾਇਸੈਂਸ ਕਰ ਰਿਹਾ ਅਗਰ ਉਹਦੇ ਡਾਕੂਮੈਂਟਸ ਦੇ ਉੱਤੇ ਕੋਈ ਲਿਮਟ ਪਾਬੰਦੀ ਨਹੀਂ, non ha scadenza di validità, ਤੇ ਕਹਿੰਦਾ ਉਹਦੇ ਲਾਇਸੈਂਸ ਦੀ ਕੋਈ ਸਕੈਡੈਂਸਾ ਹੀ ਨਹੀਂ ਹੋਣ ਲੱਗੀ fino al compimento dei 50 anni di età, 50 ਸਾਲ ਦੀ ਏਜ ਤੱਕ। ਫਾਲਤੂ ਜੀ ਜ਼ਿਆਦਾ ਤੋਂ ਜ਼ਿਆਦਾ 10 ਸਾਲ ਜਿਹੜਾ ਲਾਇਸੈਂਸ ਵੈਲਿਡ ਹੁੰਦਾ ਹੈ। ਠੀਕ ਹੈ। 17 ਨੰਬਰ la responsabilità penale, ਕਹਿੰਦਾ ਜਿਹੜੀ penale ਵੇ connessa al sinistro stradale, ਇਹਦਾ ਤਲਕ ਰੋਡ ਐਕਸੀਡੈਂਟ ਦੇ ਨਾਲ ਹੈ। sorge in ogni caso, ਤੇ ਕਹਿੰਦਾ penale ਜਿਹੜੀ ਹੈ ਹਰ ਹਾਲਤ ਵਿੱਚ ਲੱਗ ਜਾਏਗੀ। in cui sia violato il codice della strada, ਜਦੋਂ ਤੁਸੀਂ ਸੜਕ ਦੇ ਕਾਨੂੰਨ ਦੀ ਖਿਲਾਫ ਵਰਜ਼ੀ ਕੀਤੀ ਹੈ ਤੇ ਕਹਿੰਦਾ ਹਰ ਹਾਲਤ ਵਿੱਚ ਪਿਨਾਲੇ ਲੱਗ ਜਾਂਦੀ। ਫਾਲਤੂ ਇਸ ਤਰ੍ਹਾਂ ਤੇ ਨਹੀਂ ਵੀ ਸੜਕ ਤੁਸੀਂ ਕੋਈ ਵੀ ਗਲਤੀ ਕੀਤੀ ਹੋਵੇ ਤੇ ਪਿਨਾਲ ਲੱਗਦੀ ਹੈ। ਪਿਨਾਲੇ ਸਿਰਫ ਉਦੋਂ ਲੱਗਦੀ ਹੈ ਜਦੋਂ ਐਕਸੀਡੈਂਟ ਦੇ ਵਿੱਚ ਬੰਦਿਆਂ ਨੂੰ ਸੀਰੀਅਸ ਚੋਟ ਲੱਗ ਜਾਵੇ ਤੇ ਉਦੋਂ ਪਿਨਾਲੇ ਲੱਗਦੀ ਹੈ। ਠੀਕ ਹੈ। ਤੇ ogni caso ਆਏ ਹੈ sempre falso ਤੇ 2 vero ਨੇ। 18 ਨੰਬਰ il segnale raffigurato nel ਨਿਸ਼ਾਨ ਦਿਖਾਇਆ ਗਿਆ invita ਤੇ ਕਹਿ ਰਿਹਾ ad usare massima prudenza, ਕਿ ਜ਼ਿਆਦਾ ਇਹਤਿਆਤ ਇਸਤੇਮਾਲ ਕਰਨੀ ਜੇ al fine di evitare incidenti, ਐਕਸੀਡੈਂਟ ਤੋਂ ਬਚਣੇ ਦੇ ਲਈ vero। ਅੱਛਾ ਜੀ, invita ਹੈ ਇਹ ਵੀ ਨਿਸ਼ਾਨੀ ਹੈ। ਇਹ ਜਿਹੜਾ ਹੈ sempre vero ਤੇ 3 falso ਨੇ ਤੇ massima prudenza ਹੈ ਇਹ ਵੀ sempre vero 3 falso ਨੇ, meno moderata ਔਰ rossa ਨਾਲ। 19 ਨੰਬਰ ਅੱਛਾ ਜੀ, ਇਹ ਵੀ ਤਸਵੀਰ ਹੁਣ ਆਉਂਦੀ ਹੈ ਪਈ ਤੇ ਇਹਦਾ ਕੀ ਮਤਲਬ ਹੈ ਬਈ ਖੱਬੀ ਸਾਈਡ ਤੋਂ ਕੁਰਸੀ ਆ ਜਿਹੜਾ ਉਹ ਇੱਕ ਕੱਟ ਰਿਹਾ, 3 ਸਨ ਕੁਰਸੀ, ਇਹ 2 ਹੋ ਰਹੇ ਨੇ। il segnale raffigurato indica, ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ una piazzola di sosta, ਵੀ ਇੱਕ piazzola di sosta ਵੇ sul lato sinistro, ਖੱਬੀ ਸਾਈਡ ਤੇ। ਫਾਲਤੂ ਜੀ ਕਿਧਰੇ ਵੀ ਨਹੀਂ piazzola di sosta ਦੱਸ ਰਿਹਾ, ਬਾਕੀ piazzola di sosta sempre falso ਤੇ 2 vero ਨੇ। 20 ਨੰਬਰ la distanza di sicurezza, ਫਾਸਤੀ ਫਾਸਲਾ deve essere mantenuta, ਕਹਿੰਦਾ ਇਹ ਲਾਜ਼ਮੀ ਰੱਖਣਾ ਹੈ solo ਸਿਰਫ dai quadricicli a motore, ਕਹਿੰਦਾ ਸਿਰਫ quadricicli motore ਜਿਹੜੀ ਹੈ ਨਾ ਸਿਰਫ ਉਹਦੇ ਤੋਂ distanza ਰੱਖਣਾ ਹੈ falso। 21 ਨੰਬਰ il sorpasso in autostrada, ਕਹਿੰਦਾ ਜਿਹੜਾ autostrada ਤੇ ਓਵਰਟੇਕ ਹੈ può essere motivo di incidente, ਕਹਿੰਦਾ ਇਹ ਐਕਸੀਡੈਂਟ ਦੀ ਵਜ੍ਹਾ ਹੋ ਸਕਦਾ ਹੈ se il forte vento laterale, ਅਗਰ ਸਾਈਡਾਂ ਤੋਂ ਤੇਜ਼ ਵਹਾਵੇ compromette, ਤੇ ਤੁਸੀਂ ਕੰਪਰੋਮਾਈਜ਼ ਕਰ ਲੈਂਦੇ ਹੋ, ਸਮਝੌਤਾ ਕਰ ਲੈਂਦੇ ਹੋ la stabilità
ਦei veicoli ਗੱਡੀਆਂ ਦੇ ਸਟੇਬਲ ਹੋਣੇ ਦੇ ਨਾਲ ਕਹਿੰਦਾ ਸਮਝੌਤਾ ਕਰ ਲੈਂਦੇ ਹੋ ਤੇ ਇਹ ਵੀ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ ਵੇਰੋ। 22 ਨੰਬਰ ਜੀ ਬੈਟਰੀ ਦਾ ਨਿਸ਼ਾਨ ਆ ਗਿਆ ਹੈ ਤੇ ਇਹਦਾ ਸਪੀਆ ਹੁੰਦਾ ਹੈ ਰੋਸੋ ਕਲਰ ਦਾ। ਚਲਦੀ ਹੋਈ ਗੱਡੀ ਦਾ ਇਹ ਸਪੀਆ ਆਨ ਨਹੀਂ ਹੋਣਾ ਚਾਹੀਦਾ। ਅੱਛਾ ਇੱਕ ਚੀਜ਼ ਦੱਸ ਦੇਵਾਂ, ਜਿਹੜਾ ਵੀ ਸਪੀਆ ਰੋਸੋ ਹੈ ਨਾ ਉਹ ਚਲਦੀ ਹੋਈ ਗੱਡੀ ਦਾ ਆਨ ਨਹੀਂ ਹੋਣਾ ਚਾਹੀਦਾ ਕੋਈ ਵੀ, ਠੀਕ ਹੈ। ਇਹ ਚਲਦੀ ਹੋਈ ਗੱਡੀ ਦਾ ਸਪੀਆ ਆਨ ਨਹੀਂ ਹੋਣਾ ਚਾਹੀਦਾ। ਅਗਰ ਆਨ ਹੋ ਗਿਆ ਤੇ ਇਹਦਾ ਮਤਲਬ ਇਹ ਵੇ ਗੱਡੀ ਦਾ ਜਿਹੜਾ ਜਨਰੇਟਰ ਹੈ ਉਹ ਬੈਟਰੀ ਨੂੰ ਚਾਰਜ ਨਹੀਂ ਕਰ ਰਿਹਾ, ਜਾਂ ਜਿਸ ਤਰ੍ਹਾਂ ਜਾਂ ਬਿਲਕੁਲ ਕਰ ਹੀ ਨਹੀਂ ਰਿਹਾ ਤੇ ਜਾਂ ਜਿਸ ਤਰ੍ਹਾਂ ਕਰਨੀ ਚਾਹੀਦੀ ਉਸ ਤਰ੍ਹਾਂ ਨਹੀਂ ਕਰ ਰਿਹਾ, ਠੀਕ ਹੈ। Una spia di color rosso ਕਹਿੰਦਾ ਸਪੀਆ ਲਾਲ ਕਲਰ ਦਾ contrassegnata dal simbolo di figura ਤੇ ਇਹ ਨਿਸ਼ਾਨਦੇਹੀ ਕਰਦਾ ਹੈ। Se accesa durante la marcia ਵੀ ਅਗਰ ਇਹ ਚਲਦਿਆਂ ਹੋਇਆਂ ਆਨ ਹੋ ਗਿਆ indica ਦੱਸ ਰਿਹਾ ਹੈ ਕਿ la batteria completamente scarica ਵੀ ਬੈਟਰੀ ਜਿਹੜੀ ਹੈ ਪੂਰੀ ਤਰ੍ਹਾਂ scarica ਹੋ ਗਈ ਹੈ, ਖਤਮ ਹੋ ਗਈ ਹੈ। ਫਾਲਸੋ ਜੀ ਬੈਟਰੀ scarica ਹੋਣੇ ਨਾਲ ਇਹਦਾ ਕੋਈ ਤਲਕ ਨਹੀਂ, ਇਹਦਾ ਮਤਲਬ ਇਹ ਜਨਰੇਟਰ ਜਿਹੜਾ ਉਹ ਚਾਰਜ ਨਹੀਂ ਕਰਦਾ ਪਿਆ। 23 ਨੰਬਰ Se un infortunato della strada ਜੇ ਕਹਿੰਦਾ ਸੜਕ ਦੇ ਉੱਤੇ ਇੱਕ ਜ਼ਖਮੀ ਹੈ ha un'abbondante emorragia esterna ਔਰ ਉਹਦੀ ਨਸ ਕੱਟੇਗੀ, ਵੇਨ ਕੱਟੇਗੀ, ਖੂਨ ਬੜੀ ਤੇਜ਼ੀ ਨਾਲ ਨਿਕਲ ਰਿਹਾ ਹੈ। Si deve coprire la ferita ਕਹਿੰਦਾ ਜ਼ਖਮ ਨੂੰ ਕਵਰ ਕਰੋ e far camminare infortunato ਤੇ ਉਸ ਜ਼ਖਮੀ ਨੂੰ ਟੋਰੋ। ਫਾਲਸੋ। ਅੱਛਾ ਜੀ ਕਮਿਨਾਰੇ ਵੀ ਮੇਰੇ ਖਿਆਲ ਨਾਲ ਕੁਛ ਹੈ ਵੇ, ਪੁੱਛ ਲਿਆ ਜੇ, ਮੇਰੇ ਖਿਆਲ ਨਾਲ ਸੈਂਪਰੇ ਫਾਲਸੋ ਹੈ ਲੇਕਿਨ ਕਨਫਰਮ ਕਰ ਲਿਆ ਜੇ ਇੱਕ ਵਾਰੀ। 24 ਨੰਬਰ ਜੀ ਦਾਰੇ ਪ੍ਰੈਜ਼ੀਡੈਂਸ ਵਾਲਾ ਨਿਸ਼ਾਨ ਆ ਗਿਆ। Il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ। Impone ਕਹਿ ਰਿਹਾ uso della massima prudenza ਕਿ ਜ਼ਿਆਦਾ ਇhtiyat ਇਸਤੇਮਾਲ ਕਰਨੀ ਜੇ al fine di evitare incidenti accident ਤੋਂ ਬਚਣੇ ਦੇ ਵਾਸਤੇ ਵੇਰੋ ਜੀ। massima prudenza ਫਿਰ ਆ ਗਿਆ, ਅੱਗੇ ਵੀ ਦੱਸਿਆ ਕਿ sempre vero 3 falso meno moderata ਔਰ rossa ਨਾਲ। 5 ਨੰਬਰ velocità consigliata ਆ ਗਈ ਹੈ। Il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ। consente ਕਹਿੰਦਾ ਇਜਾਜ਼ਤ ਦਿੰਦਾ ਹੈ sulle strade extraurbane ਦੇ ਉੱਤੇ ਇਜਾਜ਼ਤ ਦਿੰਦਾ ਹੈ di viaggiare a 70 km all'ora ਵੀ 70 ਦੀ ਸਪੀਡ ਤੇ ਚੱਲਣੇ ਦੀ ਇਜਾਜ਼ਤ ਦਿੰਦਾ ਹੈ। ਫੇਰੋ ਜੀ ਚੱਲ ਸਕਦੇ ਹੋ ਕਿਉਂਕਿ ਇਹ 60 ਦੀ ਸਿਰਫ ਸਲਾਹ ਦੇ ਰਿਹਾ, ਲਾਗੂ ਨਹੀਂ ਕਰ ਰਿਹਾ ਤੁਹਾਡੇ ਤੇ। 26 ਨੰਬਰ sulla distanza di sicurezza ਕਹਿੰਦਾ ਫਾਸਲੇ ਦੇ ਉੱਤੇ ਦਾ mantenere ਜਿਹੜਾ ਤੁਸੀਂ ਰੱਖਣਾ ਵੇ dal veicolo che precede ਜਿਹੜੀ ਅੱਗੇ ਗੱਡੀ ਚੱਲਦੀ ਹੈ ਪਈ ਕਹਿੰਦਾ ਉਹਦੇ ਤੋਂ ਜਿਹੜਾ distanza di sicurezza ਤੁਸੀਂ ਰੱਖਣਾ ਨਾ ਉਹਦੇ ਉੱਤੇ influisce ਅਸਰ ਪਵੇਦਾ, ਫਰਕ ਪਵੇਦਾ il tipo di servo sterzo utilizzato ਵੀ ਕਿਸ ਕਿਸਮ ਦਾ ਪਾਵਰ ਸਟੀਅਰਿੰਗ ਇਸਤੇਮਾਲ ਹੋਇਆ ਕਹਿੰਦਾ ਇਸ ਚੀਜ਼ ਦਾ ਫਰਕ ਪਵੇਦਾ distanza ਦੇ ਉੱਤੇ। ਫਾਲਸੋ। 27 ਨੰਬਰ ਜੀ ਬਿਲਕੁਲ ਹੀ ਆਸਾਨ ਹੈ। ਟਰਾਮ ਪਹਿਲਾਂ ਜਾਣੀ ਹੈ, ਪਿੱਛੇ ਦੋ ਗੱਡੀਆਂ ਰਹਿ ਜਾਂਦੀਆਂ ਨੇ, ਫਿਰ A ਜਾਏਦੀ ਤੇ ਫਿਰ S ਜਾਏਦੀ, TAS ਇਸ ਤਰ੍ਹਾਂ ਜਾਣਦੀਆਂ। dovendo attraversare incrocio ਕਹਿੰਦਾ ਚੌਕ ਨੂੰ ਕ੍ਰਾਸ ਕਰਨਾ ਜੇ rappresentato in figura ਵਾਲਾ ਤਸਵੀਰ ਦਿਖਾਇਆ ਗਿਆ। il veicolo A ਕਹਿੰਦਾ ਜਿਹੜੀ ਇਹ ਗੱਡੀ ਹੈ transita per primo ਇਹ ਪਹਿਲਾਂ ਚੱਲੇਦੀ। ਫਾਲਸੋ ਜੀ ਪਹਿਲਾਂ T ਜਾਏਦੀ। 28 ਨੰਬਰ quando si traina un rimorchio ਜਦੋਂ ਕਹਿੰਦਾ rimorchio ਟੋਚਨ ਕਰਦੇ ਹੋ bisogna considerare ਕਹਿੰਦਾ ਖਿਆਲ ਕਰ ਲੈਣਾ ਕਿ nelle curve strette ਵਿੱਚ ਤੰਗ ਮੋੜਾਂ ਦੇ ਵਿੱਚ la fascia di ingombro e minore ਵਿੱਚ ਜਿਹੜੀ ਰੁਕਾਵਟ ਹੈ minore ਹੋਵੇ ਦੀ ਘੱਟ ਹੋਵੇ ਦੀ। ਫਾਲਤੂ ਜੇ ਅਗਰ ਗੱਡੀ ਦੇ ਪਿੱਛੇ rimorchio ਟੋਚਨ ਕੀਤੀ ਹੈ ਤੰਗ ਮੋੜ ਨੇ ਤੇ ਉੱਥੇ ਇੰਗੋਮਬਰੋ ਰੁਕਾਵਟ ਜਿਹੜੀ ਹੈ minore ਘੱਟ ਨਹੀਂ ਹੋਣ ਲੱਗੀ, maggiore ਹੋਵੇ ਦੀ ਮਤਲਬ ਜ਼ਿਆਦਾ ਹੋਵੇ ਦੀ। ਫਾਲਸੋ। 29 ਨੰਬਰ il fenomeno dell'acquaplaning ਜਿਹੜੀ aquaplaning ਹੈ। ਅੱਛਾ aquaplaning ਸੌਖੇ ਲਫ਼ਜ਼ਾਂ ਵਿੱਚ ਦੱਸ ਦੇਵਾਂ aquaplaning ਕੀ ਹੈ। ਪਾਣੀ ਦੇ ਉੱਤੇ ਗੱਡੀ ਦਾ ਸਲਿੱਪ ਹੋਣਾ ਉਹ aquaplaning ਹੁੰਦੀ ਹੈ। ਤੇ ਗੱਡੀ ਸਲਿੱਪ ਪਾਣੀ ਉੱਤੇ ਕਿਸ ਤਰ੍ਹਾਂ ਹੁੰਦੀ ਹੈ, ਜਦੋਂ ਤੁਸੀਂ ਪਿੱਛੋਂ ਆਉਂਦੇ ਹੋ ਸਪੀਡ ਨਾਲ ਅੱਗੇ ਪਾਣੀ ਜਮ੍ਹਾਂ ਹੋਇਆ ਸੜਕ ਦੇ ਉੱਤੇ ਤੇ ਗੱਡੀ ਦੇ ਟਾਇਰ ਜਿਹੜੇ ਨੇ ਪਾਣੀ ਦੇ ਉੱਤੇ ਤੈਰਨਾ ਸ਼ੁਰੂ ਹੋ ਜਾਣ ਤੇ ਸੜਕ ਦੇ ਉੱਤੇ ਨਹੀਂ ਲੱਗਣ ਲੱਗੇ, ਠੀਕ ਹੈ ਜੀ, ਇਹਨੂੰ ਆਖਦੇ ਨੇ aquaplaning। ਕਹਿੰਦੇ ਜੀ aquaplaning ਹੈ fa scivolare le rotte ਇਹ ਟਾਇਰਾਂ ਨੂੰ ਸਲਿੱਪ ਕਰਦੀ ਹੈ sullo strato di acqua ਪਾਣੀ ਦੀ ਤਹਿ ਦੇ ਉੱਤੇ, ਪਾਣੀ ਦੀ ਸਤ੍ਹਾ ਦੇ ਉੱਤੇ ਵੇਰੋ। 3 ਨੰਬਰ il rumore ਕਹਿੰਦਾ ਉਹ ਸ਼ੋਰ prodotto dai veicoli a motore ਜਿਹੜਾ ਇੰਜਨ ਵਾਲੀਆਂ ਗੱਡੀਆਂ ਕਰਦੀਆਂ ਨੇ si può diminuire ਕਹਿੰਦਾ ਇਹ ਸ਼ੋਰ ਘੱਟ ਕੀਤਾ ਜਾ ਸਕਦਾ ਹੈ con una guida corretta ਸਹੀ ਡਰਾਈਵਿੰਗ ਦੇ ਨਾਲ ਕਿ ਇਹ ਵੀ ਤੀ ਬਰੂਸਕੇ ਫਰੇਨਾਤੇ ਵੀ ਜਿਹੜਾ ਤੁਸੀਂ ਅਚਾਨਕ ਇੱਕੋ ਦਮ ਬ੍ਰੇਕ ਵੀ ਨਹੀਂ ਲਾਉਂਦੇ, ਉਹ ਫੋਰਤੀ ਅਚਲਰੇਸੀਓਨੇ ਤੇ ਇੱਕੋ ਦਮ ਰੇਸ ਵੀ ਨਹੀਂ ਦਿੰਦੇ, ਜ਼ਿਆਦਾ ਰੇਸ ਨਹੀਂ ਦਿੰਦੇ, ਕਹਿੰਦਾ ਇਸ ਤਰ੍ਹਾਂ ਇਸ ਸ਼ੋਰ ਤੋਂ ਬਚਿਆ ਜਾ ਸਕਦਾ ਹੈ ਵੇਰੋ। ਅੱਛਾ ਜੀ ਇੱਥੇ ਆ ਗਿਆ ਜੀ ਬਰੂਸਕੇ ਜਿਹੜਾ ਇਹ ਵੀ ਸੈਂਪਰੇ ਵੇਰੋ ਤੇ ਜ਼ੀਰੋ ਫਾਲਸੋ ਹੈ। ਜਿਹੜੇ ਸਵਾਲ ਚਾਹਵੇ ਤਾਂ ਉਹ ਸਵਾਲ ਵੇਰੋ ਕਰ ਦੇਣਾ। ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਹੁੰਦੀ, ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਤੇ।